welcome back to News TV 84 break ਤੋਂ ਬਾਅਦ ਹੁਣ ਅਸੀਂ ਸਰਦਾਰ ਗੁਰਪ੍ਰੀਤ ਸਿੰਘ ਸੋਹਤਾ ਜੀ ਨਾਲ ਗੱਲਬਾਤ ਕਰਾਂਗੇ। ਹੀ ਇਜ਼ ਦ ਐਡੀਟਰ ਆਫ ਚੜ੍ਹਦੀ ਕਲਾ ਫਰਮ ਸਰੀ ਕੈਨੇਡਾ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 2014 ਆਲਮੋਸਟ ਖਤਮ ਹੋਣ ਜਾ ਰਿਹਾ, ਪਰਸੋਂ ਨੂੰ 2015 ਸ਼ੁਰੂ ਹੋ ਜਾਏਗਾ। ਸੋ ਮੇਬੀ ਦਿਸ ਇਜ਼ ਆਵਰ ਲਾਸਟ ਇੰਟਰਵਿਊ ਵਿਦ ਯੂ। ਸੋ ਤੁਸੀਂ ਇਸ ਨਵੇਂ ਸਾਲ ਸੰਬੰਧੀ ਸਾਡੇ ਦਰਸ਼ਕਾਂ ਨੂੰ TV 84 ਰਾਹੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਜੀ ਮੈਂ ਵਧਾਈ ਦੇਣਾ ਚਾਹਾਂਗਾ ਜਿੰਨੇ ਵੀ ਦਰਸ਼ਕ ਇਸ ਵੇਲੇ ਦੇਖ ਰਹੇ ਨੇ ਜਾਂ ਇਸ ਤੋਂ ਬਾਅਦ YouTube ਤੇ ਜਾਂ ਹੋਰ ਸੋਸ਼ਲ ਸਾਈਟਸ ਜ਼ਰੀਏ ਇਹ ਪ੍ਰੋਗਰਾਮ ਦੇਖਣਗੇ। ਮੈਂ ਦਿਲੋਂ ਸਾਰਿਆਂ ਨੂੰ ਮੁਬਾਰਕਬਾਦ ਪੇਸ਼ ਕਰਦਾ ਤੇ ਇਹ ਕਾਮਨਾ ਕਰਦਾ, ਅਰਦਾਸ ਕਰਦਾ ਵਾਹਿਗੁਰੂ ਅੱਗੇ ਕਿ ਜਿਹੜਾ ਆਉਣ ਵਾਲਾ ਸਾਲ ਹੈ ਕੇਵਲ ਉਹਨਾਂ ਦੇ ਪਰਿਵਾਰ ਲਈ ਨਹੀਂ ਬਲਕਿ ਸਮੁੱਚੇ ਸੰਸਾਰ ਲਈ ਚੜ੍ਹਦੀ ਕਲਾ ਵਾਲਾ, ਖੁਸ਼ੀਆਂ ਖੇੜਿਆਂ ਭਰਪੂਰ ਅਤੇ ਦੁੱਖਾਂ ਤੋਂ ਰਹਿਤ ਹੋਵੇ। ਤੇ ਜੇ ਗੱਲ ਕਰੀਏ ਆਪਾਂ ਸਿੱਖ ਕੌਮ ਦੀ, ਮੈਂ ਚਾਹੁੰਦਾ ਕਿ ਜਿਹੜੇ ਸਾਡੇ ਮਸਲੇ ਹੈਗੇ ਆ ਲੰਮੇ ਚਿਰਾਂ ਤੋਂ ਲੜਕਦੇ ਆ ਰਹੇ ਆ, ਤੇ ਚਾਹੇ ਉਹ 84 ਦੇ ਇਨਸਾਫ ਦੀ ਗੱਲ ਹੈ ਜਾਂ ਸਾਡੇ ਜੇਲ੍ਹਾਂ 'ਚ ਬੰਦ ਨਜ਼ਰਬੰਦ ਨੌਜਵਾਨਾਂ ਦੀ ਰਿਹਾਈ ਦਾ ਮਸਲਾ, ਜਾਂ ਜਿਸ ਗੱਲ ਦੇ ਲਈ ਸਾਡਾ 1.5 ਲੱਖ ਨੌਜਵਾਨ ਸ਼ਹੀਦ ਹੋਇਆ ਜਿਸ ਮੰਜ਼ਿਲ ਲਈ, ਮੈਂ ਵਾਹਿਗੁਰੂ ਪਾਸ ਅਰਦਾਸ ਕਰਦਾ ਕਿ ਉਹ ਸਾਰੀਆਂ ਜਿਹੜੀਆਂ ਆ ਮੰਜ਼ਿਲਾਂ ਉਹਨਾਂ ਦੀ ਪ੍ਰਾਪਤੀ ਹੋਵੇ ਇਸ ਸਾਲ ਦੇ ਵਿੱਚ। ਜੀ ਬਿਲਕੁਲ। ਤੇ ਵੀਰ ਜੀ, ਅਸੀਂ 2014 ਬਾਰੇ ਹੀ ਡੀਟੇਲ ਦੇ ਵਿੱਚ ਗੱਲਬਾਤ ਕਰਾਂਗੇ, ਕਿਸ ਤਰ੍ਹਾਂ RSS BJP ਜਿਹੜੀ ਪਾਵਰ ਦੇ ਵਿੱਚ ਆਈ ਇਸ ਸਾਲ ਦੇ ਵਿੱਚ, ਹਾਓ ਉਹਨਾਂ ਨੇ ਸਿੱਖਾਂ ਨੂੰ, ਮੁਸਲਮਾਨਾਂ ਤੇ ਬਾਕੀ ਈਸਾਈਆਂ ਨੂੰ ਵੀ ਉਹਨਾਂ ਨੇ ਹਿੰਦੂ ਗਰਦਾਨ ਦਿਆ ਹੈ, ਐਂਡ ਆਲਸੋ ਘਰ ਵਾਪਸੀ ਨਾ ਥੱਲੇ ਜ਼ਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ ਈਵਨ ਇਸ ਵੇਲੇ। ਓਵਰਆਲ ਤੁਸੀਂ BJP ਪਾਰਟੀ ਦੇ ਬਾਰੇ ਕੀ ਕਹਿਣਾ ਚਾਹੋਗੇ? ਦਰਅਸਲ ਪੰਜਾਬੀ ਦੀ ਇੱਕ ਕਹਾਵਤ ਹੈ ਜੀ, ਜਿਸ ਕੀ ਲਾਠੀ ਉਸ ਕੀ ਭੈਂਸ ਜੀ, ਤੇ ਉਹ ਗੱਲ ਜਿਹੜੀ ਹੈ ਬਿਲਕੁਲ ਸਹੀ ਸਾਬਤ ਹੋ ਰਹੀ ਹੈ। BJP ਨੂੰ ਲੋਕਾਂ ਨੇ, ਭਾਰਤ ਦੇ ਲੋਕਾਂ ਨੇ ਚੁਣਿਆ, ਬਹੁਮਤ ਦਿੱਤਾ, ਤੇ ਜਦੋਂ ਉਹ ਕਹਿ ਰਹੇ ਆ ਕਿ ਸਾਨੂੰ 800 ਸਾਲ ਤੋਂ ਬਾਅਦ ਜਿਹੜਾ ਖੁੱਸਿਆ ਹੋਇਆ ਹਿੰਦੂ ਰਾਜ ਆ ਉਹ ਪ੍ਰਾਪਤ ਹੋਇਆ, ਮੈਨੂੰ ਉਹਦੇ ਵਿੱਚ ਕੋਈ ਬੁਰਾਵਾਂ ਨਹੀਂ ਲੱਗਦੀਆਂ ਕਿ ਬਿਲਕੁਲ ਜਿਹੜੀ ਗੱਲ ਇਹ ਸਹੀ ਹੋਈ ਆ। ਤੇ ਉਹ ਉਸ ਗੱਲ ਦੇ ਉੱਤੇ ਉਹੀ ਕੁਛ ਕਰ ਰਹੇ ਆ ਜੋ ਪਹਿਲਾਂ ਕਹਿ ਰਹੇ ਸੀ, ਤੇ ਉਹ ਇਸੇ ਗੱਲ ਦੇ ਉੱਤੇ ਦੁਬਾਰਾ ਅਮਲ ਕਰਨਾ ਚਾਹੁੰਦੇ ਆ ਕਿ ਇਸ ਹਿੰਦੁਸਤਾਨ ਨੂੰ, ਜਿਹੜਾ ਕਿ ਹਜੇ ਤੱਕ ਇਹੀ ਕਿਹਾ ਗਿਆ 47 ਤੋਂ ਬਾਅਦ ਕਿ ਸੈਕੂਲਰ ਮੁਲਕ ਆ, ਧਰਮ ਨਿਰਪੱਖ ਮੁਲਕ ਆ, ਪਰ ਕਿਉਂਕਿ ਹੁਣ ਇਸ ਦੇ ਉੱਤੇ ਭਾਰਤ ਦੇ ਲੋਕਾਂ ਨੇ ਇੱਕ ਅਜਿਹੀ ਪਾਰਟੀ ਨੂੰ ਸੱਤਾ ਬਖਸ਼ੀ ਆ ਜਿਹੜੀ ਕਿ ਹਿੰਦੂਤਵ ਦੀ ਗੱਲ ਕਰਦੀ ਆ, ਤੇ ਉਹ ਜਿਹੜਾ ਉਹ ਨਿਸ਼ਾਨਾ ਉਹਨਾਂ ਦਾ ਮਿੱਥਿਆ ਹੋਇਆ ਉਹਦੇ ਵੱਲ ਵਧੇਗੀ। ਸੋ ਉਹਦੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਆ ਆਪਣੇ ਸਾਹਮਣੇ ਆ ਰਹੀ ਹੈ। ਚਾਹੇ ਉਹ ਧਰਮ ਪਰਿਵਰਤਨ ਦੀ ਗੱਲ ਕੀਤੀ ਜਾਵੇ, ਚਾਹੇ ਇਹ ਕਿਹਾ ਜਾਵੇ ਕਿ ਜਿਨ੍ਹਾਂ ਨੇ ਵੋਟ ਨਹੀਂ ਭਾਜਪਾ ਨੂੰ ਪਾਉਣੀ ਉਹ ਪਾਕਿਸਤਾਨ ਚਲੇ ਜਾਣ, ਤੇ ਚਾਹੇ ਸਿੱਖਾਂ ਨੂੰ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਤੁਸੀਂ ਹਿੰਦੂਆਂ ਦਾ ਹੀ ਹਿੱਸਾ, ਉਹ ਇੱਕ ਵੱਖਰੀ ਕੌਮ ਨਹੀਂ ਹੈਗੇ, ਤੇ ਚਾਹੇ ਇਹ ਗੱਲ ਕਹੀ ਜਾਣੀ ਇੱਕ ਸਾਧਵੀ ਵੱਲੋਂ ਸੰਸਦ ਦੇ ਵਿੱਚ ਕਿ ਜਿਨ੍ਹਾਂ ਨੇ ਮੋਦੀ ਨੂੰ ਵੋਟਾਂ ਪਾਈਆਂ ਜਾਂ ਭਾਜਪਾ ਦੇ ਹੱਕ ਵਿੱਚ ਖੜੇ ਉਹ ਹਰਾਮਜ਼ਾਦੇ ਨੇ, ਤੇ ਬਾਕੀ ਜਿਹੜੇ ਉਹ ਹਰਾਮਜ਼ਾਦੇ ਨੇ। ਚਾਹੇ ਆਪਾਂ ਗੱਲ ਸਾਕਸ਼ੀ ਮਹਾਰਾਜ ਦੀ ਕਰ ਲਈਏ, ਤੇ ਚਾਹੇ ਆਪਾਂ ਹੋਰ ਜਿਹੜੇ ਤੋਗੜੀ ਆ ਜਾਂ ਸਿੰਗਲ ਉਹਨਾਂ ਦੀ ਕਰ ਲਈਏ, ਸਾਰੇ ਇੱਕੋ ਬੋਲੀ ਬੋਲ ਰਹੇ ਨੇ, ਤੇ ਇਸ ਵਿੱਚ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ 800 ਸਾਲ ਦਾ ਖੁੱਸਿਆ ਪੁਰਾਣਾ ਹਿੰਦੂਤਵੀ ਰਾਜ ਉਹਦੀ ਸਥਾਪਨਾ ਲਈ ਪੂਰਾ ਯਤਨ ਕੀਤਾ ਜਾ ਰਿਹਾ। ਹਾਂਜੀ ਜੀ ਬਿਲਕੁਲ। ਤੇ ਵੀ ਜਿਸ ਗੱਲ ਕੀਤੀ ਕਿ ਜਿਹੜੀ ਸਾਡੇ ਹੋਂਦ ਦਾ ਉਸਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ RSS ਵੱਲੋਂ। ਸੋ ਵਾਟ ਡੂ ਯੂ ਥਿੰਕ ਕਿ ਸਿੱਖ ਕੌਮ ਨੂੰ ਕਿਹੜੀ ਆਈਡੀਓਲੋਜੀ ਲੈ ਕੇ ਚੱਲਣਾ ਚਾਹੀਦਾ 2015 ਦੇ ਵਿੱਚ ਇਹਨਾਂ ਤੋਂ ਬਚਣ ਲਈ? ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਿਹੜਾ ਮੌਜੂਦਾ ਸਮਾਂ, ਮੈਂ ਅੱਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਵੀ ਤੇ ਹੋਰ ਪ੍ਰੋਗਰਾਮਾਂ ਜ਼ਰੀਏ ਵੀ ਇਹੀ ਬੇਨਤੀ ਕਰਦਾ ਹੁੰਦਾ ਕਿ ਹੁਣ ਜਿਹੜਾ ਸਮਾਂ ਜੋਸ਼ ਨਾਲ, ਹੋਸ਼ ਨਾਲ ਕੰਮ ਲੈਣ ਦਾ ਜ਼ਿਆਦਾ ਹੈਗਾ ਆ। ਸਾਡੇ ਵਿੱਚ ਬੇਸ਼ੱਕ ਪੁਰਾਤਨ ਸਿੰਘਾਂ ਜਿਹੜੀ ਦ੍ਰਿੜਤਾ ਜਾਂ ਗੁਰੂ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ, ਇਹ ਗੱਲ ਸਾਨੂੰ ਮੰਨਣੀ ਪੈਣੀ ਹੈ, ਪਰ ਫਿਰ ਅਸੀਂ ਉਹਨਾਂ ਦੇ ਪੂਰਨਿਆਂ ਦੇ ਉੱਤੇ ਜਿਹੜੇ ਹੈਗੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ। ਤੇ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਅਸੀਂ ਜਿੱਥੇ ਕੁਝ ਗਲਤ ਹੋ ਰਿਹਾ ਉਹਨੂੰ ਗਲਤ ਕਹਿਣ ਦੀ ਜਿਹੜੀ ਜ਼ਰੂਰਤ ਉਹ ਜ਼ਰੂਰ ਕਰੀਏ ਸੰਸਾਰ ਲੈਵਲ ਦੇ ਉੱਤੇ, ਸਿਰਫ ਆਪਣੀ ਕੌਮ ਨਾਲ ਹੀ ਨਹੀਂ ਬਲਕਿ ਦੁਨੀਆ ਪੱਧਰ ਤੇ ਜਿੱਥੇ ਵੀ ਕੁਝ ਗਲਤ ਹੁੰਦਾ ਉਸ ਨੂੰ ਗਲਤ ਕਹਿਣ ਦਾ ਯਤਨ ਕਰੀਏ। ਜਿਹੜਾ ਲੌਬੀ ਹੈਗਾ ਉਹਨੂੰ ਇੱਕ ਪੂਰਨ ਜਿਹੜਾ ਹਥਿਆਰ ਵਜੋਂ ਵਰਤਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਦੀ ਪੀੜ੍ਹੀ ਆ ਉਹ ਪੜ੍ਹੀ ਲਿਖੀ ਆ, ਉਹ ਅੰਗਰੇਜ਼ੀ ਆਉਂਦੀ ਹੈ ਚੰਗੀ ਤਰ੍ਹਾਂ, ਉਹ ਵੱਖ-ਵੱਖ ਮੁਲਕਾਂ ਵਿੱਚ ਬੈਠੇ ਨੇ, ਪੜ੍ਹੇ ਲਿਖੇ ਵਕੀਲ, ਇੰਜੀਨੀਅਰ ਜਾਂ ਜਿਹੜੇ ਹੋਰ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਨੇ, ਉਹ ਇਹ ਸਭ ਜਾਣਦੇ ਆ। ਜਿਹੜਾ ਲੌਬੀ ਆ ਉਹ ਹਥਿਆਰ ਜਿਹੜਾ ਆ ਬਹੁਤ ਤਰੀਕੇ ਨਾਲ ਵਰਤਿਆ ਜਾ ਸਕਦਾ, ਕਿਉਂਕਿ ਜਿਹੜਾ ਸੰਸਾਰ ਹੈ ਇਸ ਵੇਲੇ ਇੱਕ ਪਿੰਡ ਬਣ ਚੁੱਕਾ, ਤੇ ਇਸ ਪਿੰਡ ਦੇ ਵਿੱਚ ਸਾਰੇ ਲੋਕ ਜਾਣਦੇ ਨੇ ਕਿ ਕਿਹੜੇ ਖਿੱਤੇ ਦੇ ਵਿੱਚ ਕਿਹੜੀਆਂ ਦੁਸ਼ਵਾਰੀਆਂ, ਕਿਹੜੇ ਲੋਕ ਚੱਲ ਰਹੇ ਨੇ। ਤੇ ਬੇਸ਼ੱਕ ਜੇ ਅਸੀਂ ਲੌਬੀ ਕਰੀਏ, ਹੁਣ ਮੈਂ ਤੁਹਾਨੂੰ ਉਦਾਹਰਨ ਦੇਣੀ ਚਾਹੁੰਦਾ ਕਿ ਇੱਕ ਲੌਬੀ ਪਿਛਲੇ ਕੁਝ ਸਾਲਾਂ ਤੋਂ 6 for Justice ਵੱਲੋਂ ਕੀਤੀ ਜਾ ਰਹੀ ਸੀ ਕਿ
ਜਿਹੜੀ ਸਿੱਖ 84 ਦਾ ਸਿੱਖ ਦੰਗੇ ਨਹੀਂ ਕਤਲੇਆਮ ਹੈ, ਇੱਕ ਨਸਲ ਖੁਸ਼ੀ ਹੈ। ਬੇਸ਼ੱਕ ਤਾਂ ਮਜ਼ਾਕ ਵੀ ਲਾਇਆ ਜਾਂਦਾ ਰਿਹਾ, ਪਰ ਇਹ ਪ੍ਰੈਸ਼ਰ ਕਹਿ ਲਓ, ਇਹ ਦਬਾਅ ਕਹਿ ਲਓ, ਜਾਂ ਲੋਕਾਂ ਦੀ ਚੇਤਨਤਾ ਕਹਿ ਲਓ, ਜਾਂ ਕੁਝ ਇਹਦੇ ਵਿੱਚ ਭਾਜਪਾ ਦਾ ਦਿੱਲੀ ਦੀਆਂ ਵੋਟਾਂ, ਸਿੱਖ ਵੋਟਾਂ ਲੈਣ ਦਾ ਯਤਨ, ਉਹ ਲਾਲਸਾ ਕਹਿ ਲਓ। ਪਰ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਇਹ ਕਹਿਣਾ ਔਨ ਰੈਕਰਡ ਕਿ ਇਹ ਦੰਗੇ ਨਹੀਂ, ਇੱਕ ਨਸਲ ਖੁਸ਼ੀ ਸੀ, ਇਹਨੂੰ ਇੱਕ ਪ੍ਰਾਪਤੀ ਗਿਣਿਆ ਜਾ ਸਕਦਾ ਲੌਬੀ ਦੀ। ਬੇਸ਼ੱਕ ਉਹਨਾਂ ਨੂੰ ਮਜਬੂਰੀ ਵਿੱਚ ਗੱਲ ਕਹਿਣੀ ਪਈ ਜਾਂ ਲਾਲਸਾ ਵਸ ਕਹਿਣੀ ਪਈ, ਪਰ ਇਹਨੂੰ ਇੱਕ ਪ੍ਰਾਪਤੀ ਵਜੋਂ ਗਿਣਿਆ ਜਾ ਸਕਦਾ ਲੌਬੀ ਦੀ ਵਜੋਂ। ਤੇ ਇਹੀ ਲੌਬੀ ਜਿਹੜੀ ਆ ਸਾਨੂੰ ਕੈਰੀ ਔਨ ਕਰਨੀ ਚਾਹੀਦੀ ਆ, ਚਾਹੇ ਉਹ ਮਸਲਾ ਨਾਨਕਸ਼ਾਹੀ ਕੈਲੰਡਰ ਦਾ। ਜੇਕਰ ਸੰਤ ਸਮਾਜ ਪ੍ਰੈਸ਼ਰ ਬਣਾ ਰਿਹਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਉੱਤੇ, ਤਾਂ ਬਿਲਕੁਲ ਉਸ ਦੇ ਬਰਾਬਰ ਜਿਹੜਾ ਪ੍ਰੈਸ਼ਰ ਸਿੱਖ ਸੰਗਤ ਵੱਲੋਂ, ਚਾਹੇ ਉਹ ਸੋਸ਼ਲ ਸਾਈਟ ਦੇ ਜ਼ਰੀਏ ਆ ਜਾਂ ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ ਵਿੱਚ ਬੈਠੇ ਸਿੱਖ ਆ, ਉਹ ਲੌਬੀ ਕਰਨ, ਜਿਵੇਂ ਕਿ 1 ਜਨਵਰੀ ਨੂੰ ਜਾ ਕੇ ਜਥੇਦਾਰ ਸਾਹਿਬ ਨੂੰ ਮਿਲ ਰਹੇ ਆ। ਉਹਦੇ ਨਾਲ ਇੱਕ ਪ੍ਰੈਸ਼ਰ ਬਿਲਡ ਹੁੰਦਾ ਤੇ ਇੰਨੇ ਫੈਸਲੇ ਫਿਰ ਲੈਣੇ ਸੌਖੇ ਨਹੀਂ ਹੁੰਦੇ। ਤੇ ਮੈਂ ਇਹੀ ਕਹਾਂਗਾ ਕਿ 2015 ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹਥਿਆਰ ਸਿੱਖ ਵਰਤ ਸਕਦੇ ਨੇ ਆਪਣਾ ਅਕਸ ਵਧੀਆ ਬਣਾਉਣ ਵਾਸਤੇ ਜਾਂ ਆਪਣੇ ਮਸਲੇ ਹੱਲ ਕਰਾਉਣ ਵਾਸਤੇ, ਉਹ ਲੌਬੀ ਹੈ। ਜੀ ਬਿਲਕੁਲ। ਤੇ ਵੀਰ ਜੀ, ਅਗਰ ਸਾਡਾ ਟਾਈਮ ਬਚੇ ਤਾਂ ਅਸੀਂ ਨਾਨਕਸ਼ਾਹੀ ਕੈਲੰਡਰ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਭੁੱਖ ਹੜਤਾਲ ਵਾਲੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਉਹਨਾਂ ਦੀ ਭੁੱਖ ਹੜਤਾਲ ਨੂੰ 46 ਦਿਨ ਹੋ ਗਏ ਨੇ, ਆਲ ਓਵਰ ਦਾ ਵਰਲਡ ਸਿੱਖਸ ਆਰ ਟੁਗੇਦਰ ਐਂਡ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਪੀਪਲ ਆਰ ਗੋਇੰਗ ਔਨ ਹੰਗਰ ਸਟ੍ਰਾਈਕ ਐਜ਼ ਵੈਲ, ਭੁੱਖ ਹੜਤਾਲ ਤੇ ਜਾ ਰਹੇ ਨੇ, ਪਰ ਜਿਹੜੀ ਸਰਕਾਰ ਹੈ ਉਸ ਇਸ ਸੰਬੰਧੀ ਕੋਈ ਵੀ ਐਕਸ਼ਨ ਨਹੀਂ ਲੈ ਰਹੀ। ਵਾਟ ਡੂ ਯੂ ਥਿੰਕ ਵਾਟਸ ਗੋਇੰਗ ਟੂ ਹੈਪਨ? ਤੁਸੀਂ ਇਸ ਦਾ ਨਤੀਜਾ ਵੇਖਦੇ ਹੋ? ਇਹਦੇ ਨਾਲ ਕਈ ਗੱਲਾਂ ਜੁੜੀਆਂ ਹੋਈਆਂ ਕਿ ਪਹਿਲਾਂ ਤਾਂ ਸਿੱਖ ਕੌਮ ਨੇ ਪਹਿਲੇ 3 ਹਫ਼ਤੇ ਭਾਈ ਗੁਰਬਖਸ਼ ਸਿੰਘ ਦੀ ਹੜਤਾਲ ਨੂੰ ਸੀਰੀਅਸਲੀ ਨਹੀਂ ਲਿਆ। ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਸੀ ਕਿ ਉਹਨਾਂ ਦਾ RSS ਦੇ ਦਫ਼ਤਰ ਵਿੱਚ ਜਾਣਾ, ਤੇ ਜਾਂ ਇਹ ਕਿਹਾ ਜਾ ਸਕਦਾ ਕਿ ਪਿਛਲੀ ਵਾਰੀ ਉਹ ਜਥੇਦਾਰਾਂ ਦੇ ਭੁਲੇਖੇ ਵਿੱਚ ਆ ਕੇ ਹੜਤਾਲ ਉਹਨੇ ਖਤਮ ਕੀਤੀ, ਇਸ ਕਰਕੇ ਦੁਬਾਰਾ ਜਿਹੜਾ ਲੋਕਾਂ ਦਾ ਭਰੋਸਾ ਜਿੱਤਣ ਨੂੰ ਟਾਈਮ ਲੱਗਾ। ਪਰ ਕਿਉਂਕਿ ਹੁਣ 40 ਦਿਨ ਬੀਤ ਚੁੱਕੇ ਨੇ ਤੇ ਹੁਣ ਸਿੱਖ ਕੌਮ ਨੂੰ ਵੀ ਅਹਿਸਾਸ ਹੋ ਚੁੱਕਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਜਿਹੜੇ ਨੇ ਉਹ ਗੰਭੀਰ ਸੀ ਪਹਿਲੇ ਦਿਨ ਤੋਂ, ਤੇ ਹੁਣ ਕੌਮ ਨੇ ਵੀ ਸਾਥ ਦਿੱਤਾ। ਤੇ ਬਾਕੀ ਉਹਨਾਂ ਨੇ ਹੁਣ ਐਲਾਨ ਕੀਤਾ ਹੋਇਆ ਜੀ ਕਿ 2 ਜਨਵਰੀ ਨੂੰ ਪਾਣੀ ਪੀਣਾ ਵੀ ਛੱਡਣ ਜਾ ਰਹੇ ਨੇ। ਤੇ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਕਿ ਮੈਂ ਝੁਕਣਾ ਨਹੀਂ, ਮੈਂ ਕਿਸੇ ਦੇ ਭੁਲੇਖੇ ਵਿੱਚ ਨਹੀਂ ਆਉਣਾ। 2 ਹੀ ਗੱਲਾਂ ਦੇ ਵਿੱਚ ਹੜਤਾਲ ਖਤਮ ਹੋਣੀ ਹੈ, ਜਾਂ ਤਾਂ ਉਹ ਸ਼ਹੀਦੀ ਦੇਣਗੇ ਤੇ ਜਾਂ ਫਿਰ ਜਿਹੜੇ ਆ ਨੌਜਵਾਨ ਛੱਡੇ ਜਾਣਗੇ। ਜਿੱਥੋਂ ਤੱਕ ਸਰਕਾਰਾਂ ਦੀ ਗੱਲ ਹੈ, ਉਹ ਆਪਾਂ ਦੇਖ ਹੀ ਰਹੇ ਹਾਂ ਕਿ ਕਿਸੇ ਵੀ ਸੂਰਤ ਵਿੱਚ ਕਿਸੇ ਵੀ ਸਰਕਾਰ ਵੱਲੋਂ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਹਰਿਆਣਾ ਸਰਕਾਰ ਹੈ, ਤੇ ਚਾਹੇ ਕੇਂਦਰ ਸਰਕਾਰ ਹੈ, ਉਹ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਇਸ ਮਸਲੇ ਪ੍ਰਤੀ ਜਿਹੜੀ ਕਿ ਦਿਖਾਉਣੀ ਚਾਹੀਦੀ ਸੀ। ਮੁੱਖ ਮੰਤਰੀ ਬਾਦਲ ਨੇ ਚਿੱਠੀਆਂ ਲਿਖੀਆਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਿ ਤੁਸੀਂ ਜਿਹੜੇ ਜੇਲ੍ਹਾਂ ਵਿੱਚ ਸਜ਼ਾ ਕੱਟ ਚੁੱਕੇ ਨੌਜਵਾਨ ਨੇ ਉਹ ਛੱਡੋ। ਪਰ ਕਿੰਨੀ ਹੈਰਾਨੀ ਤੇ ਦਿਲਚਸਪ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਹੀ ਅਜਿਹੇ ਨੌਜਵਾਨ ਮੌਜੂਦ ਨੇ ਜੋ ਜੇਲ੍ਹਾਂ ਵਿੱਚ ਬੈਠੇ ਬੁੜੇ ਹੋ ਗਏ, ਤੇ ਉਹ ਜਿਹੜੇ ਸਿਰਫ ਇਸੇ ਕਰਕੇ ਰਿਹਾ ਨਹੀਂ ਕੀਤੇ ਜਾਂਦੇ ਕਿ ਹਾਲਾਂਕਿ ਪੰਚਾਇਤਾਂ ਉਹਨਾਂ ਦੀਆਂ ਕਹਿ ਰਹੀਆਂ, ਥਾਣੇ ਉਹਨਾਂ ਦੇ ਕਹਿ ਰਹੇ ਆ, ਰੈਕਡ ਜੇਲ੍ਹਾਂ ਵਿੱਚ ਉਹਨਾਂ ਦਾ ਆਚਰਣ ਚੰਗਾ, ਪਰ ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਵਾਰ-ਵਾਰ ਕਹਿ ਰਹੀ ਹੈ ਕਿ ਜੇ ਬਾਹਰ ਆ ਗਈ ਤਾਂ ਅਮਨ ਕਾਨੂੰਨ ਦੀ ਹਾਲਤ ਖਰਾਬ ਹੋ ਸਕਦੀ ਹੈ, ਉਹਨਾਂ ਨੂੰ ਰਿਹਾ ਨਹੀਂ ਕੀਤਾ। ਇੱਕ ਥੱਲੇ ਹਨੇਰੇ ਵਾਲੀ ਗੱਲ ਬਣੀ ਹੋਈ ਆ ਕਿ ਦੂਜਿਆਂ ਰਾਜਾਂ ਨੂੰ ਤਾਂ ਬਾਦਲ ਸਾਹਿਬ ਚਿੱਠੀਆਂ ਲਿਖ ਰਹੇ ਆ, ਪਰ ਆਪਣੇ ਰਾਜ ਦੇ ਵਿੱਚ ਜਿਹੜੇ ਨੌਜਵਾਨ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਛੱਡਣ ਲਈ ਕੋਈ ਚਾਰਾ ਕੀਤੀ ਜਾ ਰਹੀ। ਤੇ ਮੈਨੂੰ ਲੱਗਦਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਹਿੰਮ ਹੈ ਹੋਰ ਗਰਮਾਊਗੀ। ਤੇ ਗੁਰੂ ਸਿੰਘ ਹੁਣੀ ਸ਼ਾਇਦ ਤੇ ਇੱਕ ਹੋਰ ਤੋਂ ਪੰਜਾਬ ਤੋਂ ਹੈਗੇ ਨੇ ਆਗੂ, ਉਹਨਾਂ ਨੇ ਵੀ ਐਲਾਨ ਕੀਤਾ ਕਿ ਜੇ ਭਾਈ ਗੁਰਬਖਸ਼ ਸਿੰਘ ਉਹਨਾਂ ਨੂੰ ਕੁਝ ਹੋ ਜਾਂਦਾ ਉਹ ਜਿਹੜੀ ਆ ਲੜੀਵਾਰ ਭੁੱਖ ਹੜਤਾਲ ਆ ਉਹ ਕੈਰੀ ਔਨ ਕਰਨਗੇ। ਤੇ ਮੈਂ ਤਾਂ ਇਹੀ ਕਹਾਂਗਾ ਜਿੰਨੇ ਕੁ ਦਿਨ ਰਹਿੰਦੇ ਨੇ ਹੋਣਾ ਚਾਹੀਦਾ ਤਾਂ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਅਜਾਈ ਨਾ ਜਾਣ, ਉਹਨਾਂ ਦੀ ਸ਼ਹਾਦਤ ਨਾ ਹੋਵੇ, ਜਿਹੜੇ ਸਾਡੇ ਸਿੱਖ ਨੌਜਵਾਨ ਆ ਉਹ ਬਾਹਰ ਆਉਣ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 1.5 ਮਿੰਟ ਰਹਿ ਗਿਆ। ਐਟ ਜਿਸ ਤੋਂ ਪਹਿਲਾਂ ਗੱਲ ਕੀਤੀ ਸੀ 6 ਫॉर ਜਸਟਿਸ ਦੀ, ਪਰ ਜਿਸ ਤਰ੍ਹਾਂ 6 ਫॉर ਜਸਟਿਸ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਸਿੱਖ ਕੌਮ ਦੇ ਬਿਹਾਫ ਤੇ, ਉਹਨਾਂ ਨੇ ਪਟੀਸ਼ਨ ਸ਼ੁਰੂ ਕੀਤੀ ਸੀ ਜਿਹੜੀ ਕਿ 1,20,000 ਤੋਂ ਜ਼ਿਆਦਾ ਵੀ ਉੱਥੇ ਸਾਈਨ ਹੋ ਚੁੱਕੇ ਨੇ। ਓਵਰਆਲ ਇਸ ਬਾਰੇ ਤੁਸੀਂ ਸਿੱਖ ਕੌਮ ਨੂੰ ਕੀ ਕਹਿਣਾ ਚਾਹੋਗੇ 1.5 ਮਿੰਟ ਵਿੱਚ? ਇਹਦੇ ਬਾਰੇ ਮੈਂ ਇਹੀ ਕਹਾਂਗਾ ਕਿ ਜਿਹੜੀ ਇਹ ਇੱਕ ਸਿੱਖ ਕੌਮ ਦੀ ਲੌਬੀ ਵਾਲੀ ਗੱਲ ਆ ਰਹੀ ਹੈ ਵਾਰ-ਵਾਰ ਘੁੰਮ ਕੇ ਜੀ, ਇਹ ਵੀ ਉਹਦਾ ਹੀ ਹਿੱਸਾ ਹੈ ਕਿ ਸਾਨੂੰ ਦੁਨੀਆ ਨੂੰ ਜਗਾਉਣ ਵਾਸਤੇ ਅਸੀਂ ਕੀ ਆ, ਸਾਡੇ ਨਾਲ ਧੱਕਾ ਕੀ ਹੋ ਰਹੀਆਂ। ਇਹ ਜਿਹੜੀਆਂ ਕਾਰਵਾਈਆਂ ਇੱਕ ਲੌਬੀ ਦਾ ਕੰਮ ਕਰ ਰਹੀਆਂ, ਜਿਨ੍ਹਾਂ ਬੰਦਿਆਂ ਨੂੰ ਨਹੀਂ ਪਤਾ ਸਾਡੀ ਕੌਮ ਦਿਆਂ ਨੂੰ ਤਾਂ ਘੱਟੋ ਉਹ ਜ਼ਰੂਰ ਇਹ ਪੜ੍ਹ ਲਿਖ ਰਹੇ ਨੇ, ਪ੍ਰਚਾਰ ਦੇ ਕਰਕੇ ਉਹਨਾਂ ਨੂੰ ਪਤਾ ਲੱਗ ਰਿਹਾ। ਉਹ ਫਿਰ ਉਸ ਤੋਂ ਬਾਅਦ ਗੂਗਲ ਤੇ ਜਾ ਕੇ ਸਰਚ ਕਰਦੇ ਆ ਨਵੇਂ ਬੱਚੇ, ਉਹ ਜਿਹੜੀ ਜਾਣਕਾਰੀ ਵਿੱਚ ਵਾਧਾ ਹੋ ਰਿਹਾ ਉਸ ਦੇ ਨਾਲ ਚੇਤਨਤਾ ਆ ਰਹੀ ਹੈ ਕੌਮ ਦੇ ਵਿੱਚ।
ਇਹ ਜਿਹੜੀ ਆ ਨੂੰ ਪਟੀਸ਼ਨ ਕੀਤੀ ਗਈ ਆ, ਇਹਦਾ ਵੀ ਮੁੱਖ ਮਕਸਦ ਇਹ ਲੌਬਿੰਗ ਹੋਣਾ ਹੀ ਆ। ਹਾਲਾਂਕਿ ਜਿਹੜੇ ਸਮਝੌਤੇ ਕੀਤੇ ਜਾਂਦੇ ਨੇ ਜਾਂ ਗੱਲਾਂ ਕੀਤੀਆਂ ਜਾਂਦੀਆਂ ਸਰਕਾਰਾਂ ਵੱਲੋਂ, ਉਹ ਰਾਜਸੀ ਹਿੱਤਾਂ ਨੂੰ ਜਾਂ ਵਪਾਰਕ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੀਆਂ ਜਾਂਦੀਆਂ। ਪਰ ਇਸ ਦੇ ਨਾਲ ਜਿਹੜਾ ਅਸੀਂ ਕੀ ਲਾਹਾ ਲੈ ਸਕਦੇ ਹਾਂ ਕਿ ਸਾਡੇ ਮਸਲੇ ਦੀ ਪਹੁੰਚ ਜਿਹੜੀ ਆ ਉਹ ਵਾਈਟ ਹਾਊਸ ਤੱਕ ਜ਼ਰੂਰ ਹੋਊਗੀ। ਉਹਨਾਂ ਦੇ ਕਿਤੇ ਨਾ ਕਿਤੇ ਰੈਕਰਡ ਦੇ ਵਿੱਚ ਸਾਡੀਆਂ ਗੱਲਾਂ ਦਰਜ ਹੋਣਗੀਆਂ ਜੋ ਕਿਤੇ ਭਵਿੱਖ ਵਿੱਚ ਕੰਮ ਆਉਣਗੀਆਂ। ਹੋਰ ਨਹੀਂ ਤਾਂ ਜਿਹੜੀ ਲੌਬੀ ਆ ਸਾਡੀ ਆਪਣੀ ਕੌਮ ਨੂੰ ਜਗਾਉਣ ਦਾ ਜਿਹੜਾ ਕਾਰਨ ਆ ਜ਼ਰੂਰ ਬਣੂਗੀ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਤੇ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।